ਅਗਲੀ ਗੱਲ ਕਰਦੇ ਜਾਈਏ ਅਮਰੀਕਾ ਦੇ ਇਤਿਹਾਸ ਦੇ ਵਿੱਚ ਜਾਂ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਡੈਮ ਦਾ ਡੈਮੋਲੀਸ਼ਨ ਆ ਉਸ ਨੂੰ ਅਪਰੂਵ ਕਰ ਦਿੱਤਾ ਗਿਆ ਆ ਆਇਰਨ ਗੇਟ ਡੈਮ ਜਿਹੜਾ ਹੈ ਕਹਿੰਦੇ ਵੀ ਉਸ ਨੂੰ ਹੁਣ ਨਸ਼ਟ ਕਰ ਦਿੱਤਾ ਜਾਊਗਾ। ਇਹ ਜਿਹੜਾ ਡੈਮ ਦਾ ਬੰਨ ਬਣਾਇਆ ਸੀ ਉਸ ਨੂੰ ਰੋਕਿਆ ਜਾਊਗਾ, ਖਤਮ ਕਰ ਦਿੱਤਾ ਜਾਊਗਾ। ਫੈਡਰਲ ਐਨਰਜੀ ਰੈਗੂਲੇਟਰੀ ਕਮਿਸ਼ਨ ਉਸ ਨੇ ਯੂਨੈਨਿਮਸਲੀ ਇਹ ਜਿਹੜਾ ਕਲੈਮਥ ਜਿਹੜਾ ਦਰਿਆ ਆ ਉਸ ਦੇ ਉੱਤੇ ਬਣਿਆ ਹੋਇਆ ਡੈਮ ਆ ਉਸ ਨੂੰ ਹਟਾਉਣ ਦੇ ਲਈ ਮਨਜ਼ੂਰੀ ਦੇ ਦਿੱਤੀ ਆ। $500 ਮਿਲੀਅਨ ਦੇ ਇਸ ਪ੍ਰੋਜੈਕਟ ਨੂੰ ਜਿਹੜੇ ਨੇਟਿਵ ਅਮਰੀਕਨ ਟ੍ਰਾਈਬਸ ਤੇ ਜਿਹੜੇ ਕਈ ਇਨਵਾਇਰਨਮੈਂਟਲਿਸਟ ਹਟਾਉਣ ਦੀ ਮੰਗ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਸੀਗੇ। ਨੇਟਿਵ ਟ੍ਰਾਈਬਸ ਨੇ ਇਸ ਜਿਹੜੇ ਫੈਸਲੇ ਦੇ ਉੱਤੇ ਖੁਸ਼ੀ ਜਿਹੜੀ ਜਤਾਈ ਹੈ, ਨਾਲ ਹੀ ਇਨਵਾਇਰਨਮੈਂਟਲਿਸਟ ਨੇ, ਤੇ ਨਾਲ ਹੀ ਉਹਨਾਂ ਨੇ ਕੀਤਾ ਵੀ ਕਲੈਮਥ ਦੀ ਜਿਹੜੀ ਸੈਲਮਨ ਮੱਛੀ ਆ ਦੇ ਆਰ ਕਮਿੰਗ ਹੋਮ। 2% ਪੈਸੀਫਿਕ ਕਾਰਪ ਦੀ ਜਿਹੜੀ ਪਾਵਰ ਜਨਰੇਸ਼ਨ ਆ ਇਸ ਡੈਮ ਦੇ ਜ਼ਰੀਏ ਪ੍ਰੋਡਿਊਸ ਕੀਤੀ ਜਾਂਦੀ ਸੀ, ਜਿਹੜੀ ਕਿ 70,000 ਘਰਾਂ ਦੇ ਲਈ ਕਾਫੀ ਜਿਹੜੀ ਉਹ ਹੁੰਦੀ ਆ ਜੇ ਇਹ ਆਪਣੀ ਫੁੱਲ ਕਪੈਸਿਟੀ ਦੇ ਉੱਤੇ ਜਦੋਂ ਰਨ ਕਰਦਾ ਆ। ਸੋ ਇਹ ਹੁਣ ਜਿਹੜਾ ਪੈਸੀਫਿਕ ਕਾਰਪ ਵਾਲੇ ਆ ਇਹਨਾਂ ਨੂੰ ਜਿਹੜੀ ਬਿਜਲੀ ਹੋਰ ਕਿਸੇ ਪਾਸੋਂ ਵੀ ਜਿਹੜੀ ਓਬਵੀਅਸਲੀ ਪ੍ਰੋਡਿਊਸ ਜਿਹੜੀ ਉਹ ਕਰਨੀ ਪਊਗੀ, ਪਰ ਇਹ ਜਿਹੜੇ ਕਲੈਮਥ ਰਿਵਰ ਦੇ ਉੱਤੇ ਜਿਹੜੇ ਡੈਮ ਆ ਉਸ ਨੂੰ ਹਟਾਇਆ ਜਾ ਰਿਹਾ ਆ। ਬੰਨਾਂ ਨੂੰ ਲੈ ਕੇ ਜਿਹੜੇ ਕਈ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਆਪਾਂ ਸੁਣਦੇ ਰਹਿੰਦੇ ਆ। ਜਦੋਂ ਬੰਨ ਬਣਦੇ ਨੇ ਤਾਂ ਉਦੋਂ ਕਹਿੰਦੇ ਆ ਵੀ ਜਿਹੜਾ ਨੈਚੁਰਲ ਹੈਬਿਟੈਟ ਆ ਤੇ ਦਰਿਆ ਦਾ ਜਿਹੜਾ ਫਲੋ ਆ ਉਸ ਦੇ ਉੱਤੇ ਇਸ ਦਾ ਕਾਫੀ ਅਸਰ ਪੈਂਦਾ ਹੈ, ਪਰ ਨਾਲ ਦੇ ਨਾਲ ਉਸ ਦੇ ਫਾਇਦੇ ਵੀ ਇਹ ਆ ਵੀ ਤੁਸੀਂ ਹਾਈਡਰੋ ਪਾਵਰ ਜਿਹੜੀ ਜਨਰੇਸ਼ਨ ਆ ਉਸ ਤੋਂ ਕਰ ਸਕਦੇ ਆ। ਬਿਜਲੀ ਦੀ ਪੈਦਾਵਾਰ ਜਿਹੜੀ ਉਸ ਦੇ ਨਾਲ ਹੁੰਦੀ ਆ ਤੇ ਲੋਡ ਪੈਣ ਦੇ ਉੱਤੇ ਜਿਹੜਾ ਪਾਣੀ ਆ ਇਰੀਗੇਸ਼ਨ ਦੇ ਲਈ ਤੇ ਹੋਰ ਚੀਜ਼ਾਂ ਦੇ ਲਈ ਵਰਤਿਆ ਜਾਂਦਾ ਆ। ਸੋ ਅੱਜ ਯੂਐਸ ਰੈਗੂਲੇਟਰਸ ਨੇ ਇਸ ਬੰਨ ਨੂੰ ਹਟਾਉਣ ਦੀ ਮਨਜ਼ੂਰੀ ਦੇ ਦਿੱਤੀ ਆ। ਕਾਫੀ ਵੱਡਾ ਏਰੀਆ ਕਵਰ ਕਰਦਾ ਸੀ, 14,500 ਸਕੁਅਰ ਮਾਈਲ, ਜੋ ਕਿ 37,500 ਸਕੁਅਰ ਕਿਲੋਮੀਟਰ ਬਣਦਾ ਹੈਗਾ ਆ। ਥਰਡ ਲਾਰਜੈਸਟ ਸੈਲਮਨ ਪ੍ਰੋਡਿਊਸਿੰਗ ਰਿਵਰ ਹੈਗਾ ਵੈਸਟ ਕੋਸਟ ਦੇ ਵਿੱਚ। ਇਹ 1968 ਤੋਂ ਲੈ ਕੇ 1962 ਦੇ ਵਿੱਚ ਜਿਹੜਾ ਹੈ ਪੂਰਾ ਕੰਪਲੀਟ ਹੋਇਆ ਸੀ। ਸੋ $500 ਮਿਲੀਅਨ ਤੱਕ ਦਾ ਇਹ ਜਿਹੜਾ ਪ੍ਰੋਜੈਕਟ ਹੈਗਾ ਇਸ ਨੂੰ ਡੈਮੋਲੀਸ਼ਨ ਕਰਦਾ। ਅਗਲੀ ਗੱਲ ਕਰਦੇ ਜਾਈਏ ਅਮਰੀਕਾ ਦੇ ਇਤਿਹਾਸ ਦੇ ਵਿੱਚ ਜਾਂ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਡੈਮ ਦਾ ਡੈਮੋਲੀਸ਼ਨ ਆ ਉਸ ਨੂੰ ਅਪਰੂਵ ਕਰ ਦਿੱਤਾ ਗਿਆ ਆ। ਆਇਰਨ ਗੇਟ ਡੈਮ ਜਿਹੜਾ ਹੈ ਕਹਿੰਦੇ ਵੀ ਉਸ ਨੂੰ ਹੁਣ ਨਸ਼ਟ ਕਰ ਦਿੱਤਾ ਜਾਊਗਾ। ਇਹ ਜਿਹੜਾ ਡੈਮ ਦਾ ਬੰਨ ਬਣਾਇਆ ਸੀ ਉਸ ਨੂੰ ਰੋਕਿਆ ਜਾਊਗਾ, ਖਤਮ ਕਰ ਦਿੱਤਾ ਜਾਊਗਾ। ਫੈਡਰਲ ਐਨਰਜੀ ਰੈਗੂਲੇਟਰੀ ਕਮਿਸ਼ਨ ਉਸ ਨੇ ਯੂਨੈਨਿਮਸਲੀ ਇਹ ਜਿਹੜਾ ਕਲੈਮਥ ਜਿਹੜਾ ਦਰਿਆ ਆ ਉਸ ਦੇ ਉੱਤੇ ਬਣਿਆ ਹੋਇਆ ਡੈਮ ਆ ਉਸ ਨੂੰ ਹਟਾਉਣ ਦੇ ਲਈ ਮਨਜ਼ੂਰੀ ਦੇ ਦਿੱਤੀ ਆ। $500 ਮਿਲੀਅਨ ਦੇ ਇਸ ਪ੍ਰੋਜੈਕਟ ਨੂੰ ਜਿਹੜੇ ਨੇਟਿਵ ਅਮਰੀਕਨ ਟ੍ਰਾਈਬਸ ਤੇ ਜਿਹੜੇ ਕਈ ਇਨਵਾਇਰਨਮੈਂਟਲਿਸਟ ਹਟਾਉਣ ਦੀ ਮੰਗ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਸੀਗੇ। ਨੇਟਿਵ ਟ੍ਰਾਈਬਸ ਨੇ ਇਸ ਜਿਹੜੇ ਫੈਸਲੇ ਦੇ ਉੱਤੇ ਖੁਸ਼ੀ ਜਿਹੜੀ ਜਤਾਈ ਹੈ, ਨਾਲ ਹੀ ਇਨਵਾਇਰਨਮੈਂਟਲਿਸਟ ਨੇ, ਤੇ ਨਾਲ ਹੀ ਉਹਨਾਂ ਨੇ ਕੀਤਾ ਵੀ ਕਲੈਮਥ ਦੀ ਜਿਹੜੀ ਸੈਲਮਨ ਮੱਛੀ ਆ ਦੇ ਆਰ ਕਮਿੰਗ ਹੋਮ। 2% ਪੈਸੀਫਿਕ ਕਾਰਪ ਦੀ ਜਿਹੜੀ ਪਾਵਰ ਜਨਰੇਸ਼ਨ ਆ ਇਸ ਡੈਮ ਦੇ ਜ਼ਰੀਏ ਪ੍ਰੋਡਿਊਸ ਕੀਤੀ ਜਾਂਦੀ ਸੀ, ਜਿਹੜੀ ਕਿ 70,000 ਘਰਾਂ ਦੇ ਲਈ ਕਾਫੀ ਜਿਹੜੀ ਉਹ ਹੁੰਦੀ ਆ ਜੇ ਇਹ ਆਪਣੀ ਫੁੱਲ ਕਪੈਸਿਟੀ ਦੇ ਉੱਤੇ ਜਦੋਂ ਰਨ ਕਰਦਾ ਆ। ਸੋ ਇਹ ਹੁਣ ਜਿਹੜਾ ਪੈਸੀਫਿਕ ਕਾਰਪ ਵਾਲੇ ਆ ਇਹਨਾਂ ਨੂੰ ਜਿਹੜੀ ਬਿਜਲੀ ਹੋਰ ਕਿਸੇ ਪਾਸੋਂ ਵੀ ਜਿਹੜੀ ਓਬਵੀਅਸਲੀ ਪ੍ਰੋਡਿਊਸ ਜਿਹੜੀ ਉਹ ਕਰਨੀ ਪਊਗੀ, ਪਰ ਇਹ ਜਿਹੜੇ ਕਲੈਮਥ ਰਿਵਰ ਦੇ ਉੱਤੇ ਜਿਹੜੇ ਡੈਮ ਆ ਉਸ ਨੂੰ ਹਟਾਇਆ ਜਾ ਰਿਹਾ ਆ। ਬੰਨਾਂ ਨੂੰ ਲੈ ਕੇ ਜਿਹੜੇ ਕਈ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਆਪਾਂ ਸੁਣਦੇ ਰਹਿੰਦੇ ਆ। ਜਦੋਂ ਬੰਨ ਬਣਦੇ ਨੇ ਤਾਂ ਉਦੋਂ ਕਹਿੰਦੇ ਆ ਵੀ ਜਿਹੜਾ ਨੈਚੁਰਲ ਹੈਬਿਟੈਟ ਆ ਤੇ ਦਰਿਆ ਦਾ ਜਿਹੜਾ ਫਲੋ ਆ ਉਸ ਦੇ ਉੱਤੇ ਇਸ ਦਾ ਕਾਫੀ ਅਸਰ ਪੈਂਦਾ ਹੈ, ਪਰ ਨਾਲ ਦੇ ਨਾਲ ਉਸ ਦੇ ਫਾਇਦੇ ਵੀ ਇਹ ਆ ਵੀ ਤੁਸੀਂ ਹਾਈਡਰੋ ਪਾਵਰ ਜਿਹੜੀ ਜਨਰੇਸ਼ਨ ਆ ਉਸ ਤੋਂ ਕਰ ਸਕਦੇ ਆ। ਬਿਜਲੀ ਦੀ ਪੈਦਾਵਾਰ ਜਿਹੜੀ ਉਸ ਦੇ ਨਾਲ ਹੁੰਦੀ ਆ ਤੇ ਲੋਡ ਪੈਣ ਦੇ ਉੱਤੇ ਜਿਹੜਾ ਪਾਣੀ ਆ ਇਰੀਗੇਸ਼ਨ ਦੇ ਲਈ ਤੇ ਹੋਰ ਚੀਜ਼ਾਂ ਦੇ ਲਈ ਵਰਤਿਆ ਜਾਂਦਾ ਆ। ਸੋ ਅੱਜ ਯੂਐਸ ਰੈਗੂਲੇਟਰਸ ਨੇ ਇਸ ਬੰਨ ਨੂੰ ਹਟਾਉਣ ਦੀ ਮਨਜ਼ੂਰੀ ਦੇ ਦਿੱਤੀ ਆ। ਕਾਫੀ ਵੱਡਾ ਏਰੀਆ ਕਵਰ ਕਰਦਾ ਸੀ, 14,500 ਸਕੁਅਰ ਮਾਈਲ, ਜੋ ਕਿ 37,500 ਸਕੁਅਰ ਕਿਲੋਮੀਟਰ ਬਣਦਾ ਹੈਗਾ ਆ। ਥਰਡ ਲਾਰਜੈਸਟ ਸੈਲਮਨ ਪ੍ਰੋਡਿਊਸਿੰਗ ਰਿਵਰ ਹੈਗਾ ਵੈਸਟ ਕੋਸਟ ਦੇ ਵਿੱਚ। ਇਹ 1968 ਤੋਂ ਲੈ ਕੇ 1962 ਦੇ ਵਿੱਚ ਜਿਹੜਾ ਹੈ ਪੂਰਾ ਕੰਪਲੀਟ ਹੋਇਆ ਸੀ। ਸੋ $500 ਮਿਲੀਅਨ ਤੱਕ ਦਾ ਇਹ ਜਿਹੜਾ ਪ੍ਰੋਜੈਕਟ ਹੈਗਾ ਇਸ ਨੂੰ ਡੈਮੋਲੀਸ਼ਨ ਕਰਦਾ।